ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਰਡੀਐਫ ਦੀ, ਰੂਰਲ ਡਿਵੈਲਪਮੈਂਟ ਫੰਡ ਦੀ। ਪੇਂਡੂ ਵਿਕਾਸ ਫੰਡ ਰੋਕਣ ਦੇ ਮਸਲੇ ਨੂੰ ਲੈ ਕੇ ਮਾਨ ਨੇ ਕੇਂਦਰ ਨੂੰ ਵਿਧਾਨ ਸਭਾ ਦੇ ਵਿੱਚੋਂ ਦਿੱਤੀ ਹੈ ਸਿੱਧੀ ਧਮਕੀ। ਹਾਂ ਬਿਲਕੁਲ ਜੀ, ਕੇਂਦਰ ਬਿਲਕੁਲ ਬੇਸ਼ਰਮੀ ਤੇ ਉਤਰਿਆ ਹੋਇਆ ਜੀ। ਪੰਜਾਬ ਦਾ 4000 ਕਰੋੜ ਦੇ ਕਰੀਬ ਪੇਂਡੂ ਵਿਕਾਸ ਫੰਡ ਰੋਕਿਆ ਹੋਇਆ 4 ਸੀਜ਼ਨਾਂ ਦਾ, ਮਤਲਬ ਲਗਭਗ 2 ਸਾਲ ਦਾ। ਤੇ ਹਾੜੀ ਸੌਣੀ ਸਾਡੇ 2 ਸੀਜ਼ਨ ਜਿਹੜੇ ਆਉਂਦੇ ਨੇ, ਉਹ ਤੁਸੀਂ ਜਦੋਂ ਫਸਲ ਖਰੀਦ ਲੈਂਦੇ ਹੋ, ਫਸਲ ਖਰੀਦਣ ਦੇ ਉੱਤੇ 3% ਤੁਸੀਂ ਪੇਂਡੂ ਵਿਕਾਸ ਫੰਡ ਦੇਣਾ ਹੁੰਦਾ ਹੈ। ਤੇ ਪਿਛਲੇ 4 ਸੀਜ਼ਨਾਂ ਤੁਸੀਂ ਦੇ ਹੀ ਨਹੀਂ ਰਹੇ ਹੈ ਨਾ। ਉਹਦੇ ਵਿੱਚੋਂ ਮਤਲਬ ਕਿ ਲਗਾਤਾਰ ਤੁਸੀਂ 2021-22 ਵਾਲਾ, ਫਿਰ 2022-23 ਵਾਲਾ, ਫਿਰ 2022-23 ਵਾਲਾ ਦੂਜੇ ਸੀਜ਼ਨ ਦਾ, ਫਿਰ 23-24 ਵਾਲਾ ਆਹ ਸੀਜ਼ਨ ਜਿਹੜਾ ਹਾਲ ਹੀ ਚ ਲੰਘ ਕੇ ਗਿਆ, ਤੁਸੀਂ ਇਹਨਾਂ 4 ਸੀਜ਼ਨਾਂ ਦਾ ਲਗਭਗ 2 ਸਾਲ ਦਾ ਪੇਂਡੂ ਵਿਕਾਸ ਫੰਡ 3622 ਕਰੋੜ 60 ਲੱਖ ਦੇ ਕਰੀਬ ਤੁਸੀਂ ਰੋਕ ਕੇ ਬੈਠੇ ਹੋ ਪੰਜਾਬ ਦਾ। 3622 ਕਰੋੜ 40 ਲੱਖ ਇਹ ਰੁਪਈਆ ਤੁਸੀਂ ਰੋਕ ਕੇ ਬੈਠੇ ਹੋ, ਤੇ ਉਹ ਤੁਸੀਂ ਰਿਲੀਜ਼ ਹੀ ਨਹੀਂ ਕਰ ਰਹੇ, ਤੇ ਫਿਰ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਉੱਤੇ ਅਸਰ ਨਹੀਂ ਪੈਣਾ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੱਲ ਇਹਨੂੰ ਲੈ ਕੇ ਮਤਾ ਲੈ ਕੇ ਆਏ, ਇਹ ਮਤਾ ਪਾਸ ਹੋਇਆ। ਪਾਸ ਹੋਣ ਤੇ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਉੱਥੇ ਕਿਹਾ ਕਿ ਸਪੀਕਰ ਸਾਹਿਬ, ਕੇਂਦਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦਾ ਬਣਦਾ ਹੈ 3622 ਕਰੋੜ ਤੋਂ ਵੱਧ ਵਾਲੀ ਰਾਸ਼ੀ ਸਾਨੂੰ ਤੁਰੰਤ ਰਿਲੀਜ਼ ਕਰੇ। ਮੇਰੀ ਮੰਤਰੀਆਂ ਨਾਲ ਬੈਠਕ ਹੋਈ ਸੀ, ਉਹਨਾਂ ਨੇ ਸਾਨੂੰ ਕੇਂਦਰੀ ਮੰਤਰੀਆਂ ਨੇ ਭਰੋਸਾ ਵੀ ਦਿੱਤਾ ਸੀ, ਪਰ ਉਹ ਭਰੋਸਾ ਵੀ ਹਵਾ ਹੀ ਹੋ ਗਿਆ। ਅਜੇ ਤੱਕ ਵਿਕਾਸ ਫੰਡ ਵਾਲੇ ਪੈਸੇ ਆਏ ਨਹੀਂ। ਸੋ ਦੇਖ ਲਓ ਜੀ, ਦੇਣੇ ਆ ਦੇ ਦਿਓ, ਨਹੀਂ ਫਿਰ ਗਰਮੀਆਂ ਦੀਆਂ ਛੁੱਟੀਆਂ ਮੁੱਕਣ ਵਾਲੀਆਂ, ਸੁਪਰੀਮ ਕੋਰਟ ਖੁੱਲਣ ਵਾਲੀ ਹੋਊਗੀ। ਸੋ ਇਸ ਲਈ ਇਹ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਹੋਰੀ, ਆਪਾਂ ਕੱਲ ਹੀ ਇਹ ਗੱਲ ਕੀਤੀ ਸੀ ਕਿ ਉਹ ਕਾਨੂੰਨੀ ਚਾਰਜ ਲਈ ਤਿਆਰ ਨੇ ਸਾਰੇ ਪਹਿਲੂਆਂ ਦੀ ਜੀ। ਇਸ ਲਈ ਉਹ ਇਸ ਮਸਲੇ ਨੂੰ ਅਦਾਲਤ ਤੱਕ ਜਾਣ ਵਾਲੇ ਪਹਿਲੂ ਤੋਂ ਵੀ ਪਿੱਛੇ ਹਟਣ ਵਾਲੇ ਨਹੀਂ ਹੈਗੇ। ਸੋ ਇਸ ਲਈ ਇਹ ਮਾਮਲਾ ਵੱਡਾ ਬਣੂਗਾ। ਪਰ ਪੇਂਡੂ ਵਿਕਾਸ ਫੰਡ ਰੁਕਣ ਦਾ ਮਸਲਾ ਕਿਉਂ ਨਹੀਂ ਸਮਝ ਰਹੀਆਂ ਸਾਡੀਆਂ ਰਾਜਨੀਤਿਕ ਧਿਰਾਂ? ਠੀਕ ਹੈ, ਪੇਂਡੂ ਵਿਕਾਸ ਫੰਡ ਪ੍ਰਵੀਨ ਜੀ ਜੁੜਿਆ ਕਿਸ ਕੰਮ ਨਾਲ ਹੈ? ਮੰਡੀ ਨਾਲ। ਅਗਲੇ ਕਹਿੰਦੇ ਜਦ ਮੰਡੀਆਂ ਅਸੀਂ ਮਕਾ ਰਹੇ ਹਾਂ ਤਾਂ ਤੁਹਾਡਾ ਕੀ ਕੰਮ ਰਹਿ ਗਿਆ ਪੇਂਡੂ ਵਿਕਾਸ ਫੰਡ ਦਾ? ਤੇ ਪੰਜਾਬ ਦੇ ਵਿੱਚ ਸਾਰੇ ਥਾਵਾਂ ਨੂੰ ਮਤਲਬ ਕਿ ਜਿਹੜੀਆਂ ਸਟੋਰੇਜ ਨੇ ਇਹਨਾਂ ਦੇ, ਉਹਨਾਂ ਸਾਰਿਆਂ ਨੂੰ, ਗੋਦਾਮਾਂ ਨੂੰ, ਜਿਹੜੇ ਅੱਜ ਕੱਲ੍ਹ ਅਵਾਨੀ ਡਾਨੀਆਂ ਨੇ ਲੈ ਲਏ ਭਾੜੇ ਤੇ, ਸਰਕਾਰੀ ਗੋਦਾਮ ਵੀ, ਉਹਨਾਂ ਨੂੰ ਮੰਡੀ ਦਾ ਦਰਜਾ ਕਿਹਨੇ ਦਿੱਤਾ ਜੀ? ਕਿਹੜੀ ਸਰਕਾਰ ਨੇ ਦਿੱਤਾ ਜੀ? ਕਿਹਨਾਂ ਨੇ ਪ੍ਰਵਾਨਗੀ ਦਿੱਤੀ ਹੈ? ਸੋ ਇਸ ਲਈ ਜਦੋਂ ਅਗਲੇ ਕਹਿੰਦੇ ਉਹ ਮੰਡੀਆਂ ਬਣ ਗਈਆਂ, ਨਾ ਮੰਡੀਆਂ ਦੀ ਕੀ ਲੋੜ ਹੈ? ਹੌਲੀ ਹੌਲੀ ਮੰਡੀਆਂ ਤਾਂ ਮਕਾਉਣੀਆਂ ਨੇ ਜੀ। ਔਰ ਇਸ ਲਈ ਇਹ ਇਸੇ ਲਈ ਰੋਕਿਆ ਜਾ ਰਿਹਾ ਕਿ ਜਦੋਂ ਮੰਡੀ ਨਹੀਂ ਤਾਂ ਪੇਂਡੂ ਵਿਕਾਸ ਫੰਡ ਕਾਹਦਾ? ਬਿਲਕੁਲ। ਤੇ ਹੁਣ ਤੋਂ ਇਹ ਰੇੜਕਾ ਪਾਉਣਗੇ ਤਾਂ ਮਾਮਲਾ ਉੱਥੇ ਜਾ ਕੇ ਨਿਬੜੂਗਾ ਕਿ ਲਓ ਜੀ, ਕਿਸਾਨ ਨੂੰ ਤਾਂ ਉੱਥੇ ਵੱਧ ਫਾਇਦਾ ਮਿਲਦਾ ਜੀ, 4 ਪੈਸੇ ਵੱਧ ਮਿਲ ਗਏ ਜੀ। ਪਰ 2 ਸਾਲ ਬਾਅਦ ਯਾਦ ਰੱਖਿਓ, ਜਦੋਂ ਵੀ ਇਹ ਮੰਡੀਆਂ ਮੁੱਕੀਆਂ ਤਦ ਪੰਜਾਬ ਦੇ ਕਿਸਾਨ ਨਾਲ ਹਿਮਾਚਲ ਵਾਲੇ ਸੇਬਾਂ ਵਾਲੇ ਵਪਾਰੀਆਂ ਵਾਲੀ ਹੋਣੀ ਆ, ਜੋ ਉੱਥੇ ਸੇਬਾਂ ਦੇ ਕਿਸਾਨਾਂ ਨਾਲ ਹੋਈ ਆ। ਤੇ ਉੱਥੇ ਵਪਾਰੀ ਛੋਟਾ ਖਤਮ ਕਰਕੇ ਬੜੇ ਘਰਾਣੇ ਆ ਗਏ, ਤੇ ਜਦੋਂ ਛੋਟਾ ਵਪਾਰੀ ਮੁੱਕ ਗਿਆ ਤੇ ਫਿਰ ਅੱਜ ਉਹਨਾਂ ਦੇ ਸੇਬਾਂ ਦੇ ਮੁੱਲ ਕੀ ਪੈ ਰਿਹਾ, ਉੱਥੇ ਦੇ ਕਿਸਾਨ ਨੂੰ ਪੁੱਛ ਕੇ ਦੇਖੋ, ਸੇਬ ਦੇ ਬਾਗਬਾਨ ਵਾਲਿਆਂ ਨੂੰ ਪੁੱਛ ਕੇ ਵੇਖੋ। ਸੋ ਇਸ ਲਈ ਇਹ ਧਮਕੀ ਆ, ਜਾਂ ਕੋਰਟ ਜਾਣਾ ਹੀ ਜਾਣਾ, ਜਾਂ ਉਹ ਤੋਂ ਬਾਅਦ ਜਾ ਕੇ ਉੱਥੇ ਮਿੰਨਤ ਕਰ ਲੈਣੀ, ਜਾਂ ਸੱਚਮੁੱਚ ਅੜਨ ਦੀ ਤਿਆਰੀ ਆ। ਇਹ ਬਹੁਤ ਵੱਡਾ ਮਸਲਾ ਹੈ ਪੰਜਾਬ ਨਾਲ। ਮੈਨੂੰ ਲੱਗਦਾ ਇਸ ਮਸਲੇ ਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਖੜਨ ਦੀ ਲੋੜ ਆ, ਇੱਕ ਮੱਤ ਹੋ ਕੇ। ਇਹ ਨਹੀਂਗਾ ਕਿ ਹਰ ਗੱਲ ਤੇ ਬਾਈਕਾਟ ਕਰੋ ਤੇ ਬਾਹਰ ਆ ਜਾਓ। ਕਹਿੰਦੇ ਜੀ ਸਾਨੂੰ ਬੋਲਣ ਦਾ ਮਤਲਬ, ਬੋਲਣੇ ਜਾਂਦੇ ਹੋ ਤੁਸੀਂ, ਸੁਣ ਵੀ ਚਲੇ ਜਾਓ ਕਦੇ ਜੀ। ਵਿਰੋਧੀ ਧਿਰਾਂ ਸਾਨੂੰ ਬੋਲਣ ਦਾ ਮੌਕਾ ਨਹੀਂ ਜੀ। ਕੋਈ ਨਾ, ਤੁਸੀਂ ਬਾਹਰ ਵੀ ਜਾਣ ਤੋਂ ਪਹਿਲਾਂ ਵੀ ਬੋਲ ਕੇ ਜਾਂਦੇ ਹੋ, ਆ ਕੇ ਵੀ ਬੋਲਦੇ ਹੋ ਜੀ। ਕੁਝ ਚੈਨਲ ਤਾਂ ਤੁਹਾਨੂੰ ਦਿਖਾਉਂਦੇ ਹੀ ਨੇ। ਅੱਜ ਕੱਲ ਤਾਂ ਤੁਹਾਡੇ ਆਪਣੇ ਪੇਜ ਨੇ, ਤੁਹਾਡੇ ਆਪਣੇ ਪੇਜਾਂ ਤੁਸੀਂ ਸੁਣਾਉਣੇ ਹੀ ਹੋ। ਸੋ ਇਸ ਲਈ ਕੁਝ ਮਸਲਿਆਂ ਲਈ ਖੜੋ ਵੀ, ਅੰਦਰ ਬੈਠੋ ਵੀ। ਪਰ ਇਹ ਮਤਲਬ ਵਿਰੋਧੀ ਦਲ ਦਾ ਮਤਲਬ ਵਿਰੋਧੀ ਹੋਇਆ। ਜੇ ਆਮ ਆਦਮੀ ਪਾਰਟੀ ਦਾ ਵਿਰੋਧ ਸੀ ਤਾਂ 2 ਰੌਲਾ ਪਾ ਕੇ ਬਾਹਰ ਆ ਕੇ ਬੈਠ ਜਾਂਦੇ ਸੀ, ਹੈ ਨਾ। ਹੁਣ ਕਾਂਗਰਸੀ ਅਕਾਲੀ ਨੇ, ਚਾਹੇ 2.5 ਨੇ, ਚਾਹੇ 3 ਨੇ, ਬਾਹਰ ਆ ਕੇ ਬਹਿ ਜਾਂਦੇ ਜੀ। ਸਹੀ ਹੈ। ਸੋ ਇਸ ਲਈ ਵਿਰੋਧੀਆਂ ਦਾ ਕੰਮ ਸਿਰਫ ਵਿਰੋਧ ਕਰਨਾ। ਪਰ ਇਹ ਫੈਸਲਾ ਸਰਕਾਰ ਜੇ ਅੜ ਜਾਵੇ ਇਸ ਮਸਲੇ ਤੇ, ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਸਾਥ ਦੇਣਾ ਚਾਹੀਦਾ ਹੈ। ਇਹ ਪੰਜਾਬ ਦੇ ਵਿਕਾਸ ਦਾ, ਪਿੰਡਾਂ ਦੀ ਹੋਂਦ ਦਾ ਮਸਲਾ। ਹਾਂਜੀ ਬਿਲਕੁਲ, ਕਿਸਾਨੀ ਲੜੀ ਤਾਂ ਇਸੇ ਕਰਕੇ ਸੀ ਕਿ ਸਾਰਾ ਕੁਝ ਜਿਹੜਾ ਬਹਾਲ ਰਵੇ। ਪਰ ਬਾਅਦ ਦੇ ਵਿੱਚ ਜਿਹੜੇ ਹੁਣ ਸੰਘਵਾਦ ਨੂੰ ਕਾਇਮ ਰੱਖਣ ਦੇ ਲਈ ਜਿਹੜੀ ਰਾਜਾਂ ਨੇ ਆਡਾ ਲਾਉਣਾ ਸੀਗਾ, ਰਾਜਾਂ ਨੇ ਜਿਹੜੀ ਪਹਿਰੇਦਾਰੀ ਕਰਨੀ ਸੀ, ਰਾਜ ਉਸ ਮਸਲੇ ਦੇ ਵਿੱਚ ਤਾਂ ਇੱਥੇ ਤੱਕ ਰਹਿ ਗਏ ਆ ਵੀ ਵਿਧਾਨ ਸਭਾ ਦੇ ਵਿੱਚ ਮਤਾ ਜਿਹਾ ਪੈ ਜਾਂਦਾ। ਕੇਂਦਰੀ ਖੇਤੀ ਕਾਨੂੰਨਾਂ ਦਾ ਬਾਰੇ ਤੁਸੀਂ ਦੇਖਿਆ ਹੀ, ਕੈਪਟਨ ਅਮਰਿੰਦਰ ਸਿੰਘ ਨੇ ਮਤੇ ਪਾ ਕੇ ਤੇ ਇੱਕ ਵਾਰੀ ਜਿਹੜਾ ਉਹ ਰੋਂਦੀ ਦੇ ਸਿਰ ਤੇ ਹੱਥ ਧਰਤਾ ਸੀ, ਕਹਿਣ ਵਾਲੀ ਗੱਲ ਹੈ।